ਪਿਛਲੇ ਦਿਨੀ ਇੱਕ ਸਾਡੇ ਨੇੜੇ ਪਿੰਡ ਸੁਰਖਪੁਰ ਦੇ ਵਿੱਚ ਕਪੂਰਥਲਾ ਜ਼ਿਲ੍ਹੇ ਦਾ ਸੁਰਖਪੁਰ ਵੱਡਾ ਕਬੱਡੀ ਦੀ ਨਰਸਰੀ ਕਿਹਾ ਜਾਣ ਵਾਲਾ ਪਿੰਡ, ਉਸ ਪਿੰਡ 'ਚ ਇੱਕ ਨੌਜਵਾਨ ਦੀ ਨਸ਼ੇ ਦੇ ਨਾਲ ਮਿਸਗਾਈਡ ਕਰਕੇ ਉਹਨੂੰ ਲਿਜਾਇਆ ਜਾਂਦਾ ਤੇ 5 ਦਿਨ ਬਾਅਦ ਉਹਦੀ ਲਾਸ਼ ਡੋਗਰਾਂਵਾਲ ਕਮਾਦ ਦੇ ਵਿੱਚੋਂ ਮਿਲਦੀ ਆ। ਜਦੋਂ ਅਸੀਂ ਜਥੇਬੰਦਕ ਤੌਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਆਵਾਜ਼ ਚੱਕਦੇ ਆ, ਉੱਥੇ ਸੰਬੰਧਿਤ ਡੀਐਸਪੀ ਵੀ ਪਹੁੰਚਦੇ ਨੇ ਤੇ ਮੈਂ ਆਪਣੇ ਇੰਟੈਲੀਜੈਂਸੀ ਸਪੈਸ਼ਲ ਬ੍ਰਾਂਚ ਦੇ ਸਿਵਲ ਵਰਦੀ ਦੇ ਵਿੱਚ ਮੁਲਾਜ਼ਮ ਬੈਠੇ ਸੀ। ਸਾਡੀ ਯੂਨੀਅਨ ਦੇ ਲਗਭਗ 20 ਬੰਦੇ ਬੈਠੇ ਸੀ, 20-25 ਮੁਲਾਜ਼ਮ ਸਿਵਲ ਵਰਦੀ 'ਚ ਬੈਠੇ ਸੀਗੇ। ਪੂਰਾ ਘਰ ਦਾ ਘੇਰਿਆ ਹੋਇਆ ਸੀਗਾ ਉਹਨਾਂ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਤੇ ਮੈਂ ਸਾਰੇ ਬੰਦੇ ਉੱਥੇ ਗਵਾਹ ਨੇ, ਪ੍ਰਸ਼ਾਸਨ, ਮੈਂ ਕਿਸੇ ਦਾ ਨਾਂ ਨਹੀਂ ਲਿਆ ਕੇ ਪਰਟੀਕੂਲਰ ਕਿ ਫਲਾਨਾ ਬੰਦਾ ਵੇਚਦਾ, ਮੈਂ ਸਿਰਫ ਪਿੰਡਾਂ ਦੇ ਨਾਂ ਦੱਸੇ ਕਿ ਉਸ ਪਿੰਡ 'ਚ ਵੇਚਦਾ, ਉਸ ਪਿੰਡ 'ਚ ਵਿਕਦਾ, ਇੱਥੇ ਮੈਡੀਕਲ ਨਸ਼ਾ ਵਿਕਦਾ, ਇੱਥੇ ਚਿੱਟਾ ਵਿਕਦਾ ਵਾ, ਇੱਥੇ ਡੋਡੇ ਭੁੱਕੀ ਵਿਕਦੇ ਆ। ਤੇ ਇਹਨਾਂ ਨੇ ਕੀ ਕੀਤਾ, ਉਹ ਡੀਐਸਪੀ ਸਾਰੇ ਪ੍ਰਸ਼ਾਸਨ ਦੇ ਸਾਹਮਣੇ ਕਹਿ ਰਿਹਾ ਕਿ ਉਹ ਜਿਹੜਾ ਪਿੰਡ ਤੁਸੀਂ ਨਾਂ ਲਿਆ ਫਲਾਣੇ ਪਿੰਡ 'ਚ ਫਲਾਨਾ ਬੰਦਾ ਵੇਚਦਾ, ਧਮਕੜੇ ਪਿੰਡ 'ਚ, ਤੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਉਹ ਵੀ ਹਲਕੇ ਦੇ ਅਹੁਦੇਦਾਰ ਹੈ ਜਿਹੜੇ ਵੇਚ ਰਹੇ ਨੇ, ਹਨਾ। ਮੈਂ ਤਾਂ ਖੁੱਲ੍ਹਿਆ ਮੈਂ ਤੁਹਾਡੇ ਚੈਨਲ ਤੇ ਚੈਲੰਜ ਕਰਦਾ ਕਿ ਆਓ ਸਾਨੂੰ ਪੁੱਛੋ, ਅਸੀਂ ਦੱਸਦੇ ਕਿ ਹਲਕਾ ਹੈ ਜਿਹੜੇ ਤੁਸੀਂ ਲਾਏ ਹੋਏ ਆ ਨਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਜਿਹੜੇ ਤੁਸੀਂ ਅਹੁਦੇਦਾਰ ਲਾਏ ਹੋਏ ਵੱਡੇ ਉਹਦਾਂ ਦੇ, ਉਹ ਖੁਦ ਚਿੱਟਾ ਵੇਚਦੇ ਨੇ, ਖੁਦ ਮੈਡੀਕਲ ਨਸ਼ਾ ਵੇਚਦੇ ਨੇ। ਸਾਡੇ ਕੋਲ ਸਬੂਤ ਨੇ, ਸਾਡੇ ਕੋਲ ਲਾਓ ਆ ਕਿ ਅਸੀਂ ਤਾਂ ਮੀਡੀਆ ਤੇ ਕਹਿੰਦੇ ਕਿ ਆਓ ਅਸੀਂ ਤੁਹਾਨੂੰ ਦੱਸਦੇ ਹਾਂ। ਪ੍ਰਸ਼ਾਸਨ ਉਸ ਦਿਨ ਡੀਐਸਪੀ ਨੇ ਸਾਡੇ ਸਾਹਮਣੇ ਕਿਹਾ, ਮੈਂ ਕਿਹਾ ਜੀ ਹੁਣ ਤੁਸੀਂ ਸਾਰੇ ਪ੍ਰਸ਼ਾਸਨ ਵੀ ਗਵਾਹ ਵਾ ਤੇ ਸਾਡੇ ਯੂਨੀਅਨ ਵੀ ਗਵਾਹ ਵਾ ਕਿ ਮੈਂ ਕਿਸੇ ਦਾ ਨਾਂ ਨਹੀਂ ਲਿਆ, ਠੀਕ ਆ। ਮੈਂ ਪਿੰਡਾਂ ਦੇ ਨਾਂ ਲੈ ਦੱਸਣ, ਤੁਸੀਂ ਰਹੇ ਹੋ ਤਾਂ ਮਤਲਬ ਤੁਹਾਨੂੰ ਸਾਰਾ ਕੁਝ ਪਤਾ ਹੈ। ਫਿਰ